ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਡੀਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾ ਨੀਲਾ ਦੀ, ਨੀਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਨੀਵਰਸਿਟੀ, ਬਲਦੇਵ ਸਿੰਘ ਕੰਗ ਯੂਨੀਵਰਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 30 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਸ਼ੁਰੂਆਤ ਕਰੀਏ BBMB ਤੋਂ। ਖਾਸੀ ਚਰਚਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਇਹਨੇ ਦਿਨੀ ਹੋ ਰਹੀ ਹੈ ਤੇ ਇਹਦੀ ਨਿਯੁਕਤੀ ਦਾ ਜਿਹੜਾ ਮਾਮਲਾ ਜੀ ਉਹ ਹਾਈ ਕੋਰਟ ਦੇ ਵਿੱਚ ਚਲਾ ਗਿਆ ਜੀ। ਬਿਲਕੁਲ ਗੱਲ ਤੁਹਾਡੀ ਸਹੀ ਹੈ ਕਿ ਇਸ ਵੇਲੇ BBMB ਦਾ ਜੀ ਮਾਮਲਾ ਬਹੁਤ ਜ਼ਿਆਦਾ ਉਲਝਿਆ ਹੋਇਆ। ਦਰਅਸਲ ਕੀ ਹੈ ਕਿ BBMB ਤੇ ਸਵਾਲ ਹਾਲੇ ਹੋਰ ਹੋਣਗੇ ਜੀ। ਹਾਲੇ ਤੇ ਕੁਝ ਵੀ ਨਹੀਂ ਹੈ, ਹਾਲੇ ਬਹੁਤ ਸਵਾਲ ਹੋਣਗੇ ਕਿਉਂਕਿ ਲੋਕ ਜਿਹੜੇ ਆ ਉਹ ਤੁਹਾਨੂੰ ਪਤਾ ਆਪਣੀਆਂ ਮੁਸ਼ਕਲਾਂ ਦੇ ਨਾਲ ਜੂਝ ਰਹੇ ਆ। ਫਿਲਹਾਲ ਤੇ ਜੋ ਇਸ ਵੇਲੇ ਦੀ ਸੂਰਤ ਹਾਲ ਹੈ ਉਹ ਇੰਨੀ ਭਿਆਨਕ ਹੈ ਕਿ ਕਿਸੇ ਨੂੰ ਇਹਨਾਂ ਚੀਜ਼ਾਂ ਦਾ ਕੋਈ ਉਹ ਨਹੀਂ ਹੈਗਾ ਜ਼ਿਆਦਾ ਕਿ ਕੌਣ ਕੀ ਕਰ ਰਿਹਾ ਕੌਣ ਨਹੀਂ। ਜੋ ਮੁਸੀਬਤ ਸਿਰ ਤੇ ਪਈ ਆ ਉਸ ਨੂੰ ਨਜਿੱਠਣ ਲਈ ਸਾਰੇ ਜਦੋਜਹਿਦ ਕਰਦੇ ਪਏ। ਦਰਅਸਲ ਕੀ ਹੈ ਕਿ BBMB ਦਾ ਜਿਹੜਾ ਕੁਝ ਮਾਮਲਾ ਹੈ ਨਾ ਉਹ ਤਕਨੀਕੀ ਤੌਰ ਤੇ ਹਾਈ ਕੋਰਟ ਪਹੁੰਚਿਆ। ਇਸ ਵਾਸਤੇ ਇਹਦੇ ਚ ਜਿਹੜੀ ਇਹਨਾਂ ਨੇ ਇੱਕ ਸੈਕਟਰੀ ਦੀ ਨਿਯੁਕਤੀ ਕੀਤੀ ਸੀਗੀ, ਜਿਹਨੂੰ ਹਿੰਦੀ ਚ ਸਚਿਵ ਕਹਿ ਦਿੰਦੇ ਨੇ। ਸਚਿਵ ਸਾਹਿਬ ਪੰਚਾਇਤ ਵੈਬ ਸੀਰੀਜ਼ ਦੇ ਵਿੱਚ ਇਹ ਬੜਾ ਸ਼ਬਦ ਇਸਤੇਮਾਲ ਹੋਇਆ। ਤਾਂ ਗੱਲ ਇਹ ਆ ਕਿ ਹੁਣ ਇਹਨੂੰ ਚੈਲੰਜ ਕੀਤਾ ਗਿਆ ਹੈ ਕਿ 25 ਜੁਲਾਈ 2025 ਨੂੰ BBMB ਵੱਲੋਂ ਜਾਰੀ ਕੀਤਾ ਗਿਆ ਜਿਹੜਾ ਪੱਤਰ ਸੀਗਾ ਜਿਹਦੇ ਮਾਰਫਤ ਅਰਜ਼ੀਆਂ ਮੰਗੀਆਂ ਗਈਆਂ, ਤਾਂ ਇਹ ਵਿਸ਼ੇਸ਼ ਰੂਪ ਦੇ ਨਾਲ ਹਰਿਆਣਾ ਕੈਡਰ ਦੇ ਜਿਹੜੇ ਕਾਰਜਕਾਰੀ ਅਧਿਕਾਰੀ ਸੀ ਸੁਰਿੰਦਰ ਸਿੰਘ ਮਿੱਤਲ, ਇਹਨਾਂ ਨੂੰ ਸੈਕਟਰੀ ਨਿਯੁਕਤ ਕਰਨ ਵਾਸਤੇ ਤਿਆਰ ਕੀਤਾ ਗਿਆ। ਕਿਉਂਕਿ ਇਹਦੇ ਵਿੱਚ ਸ਼ਰਤਾਂ ਜਿਹੀਆਂ ਪਾ ਦਿੱਤੀਆਂ ਜਿਵੇਂ ਪੰਜਾਬ ਦੇ ਵਿੱਚ ਜੀ ਆਪਣੇ ਆਪ ਹੀ ਬਾਹਰ ਹੋ ਗਏ, ਮਤਲਬ ਕਿ ਇਹਨੂੰ ਹੀ ਇਸ ਰੇਸ ਦੇ ਵਿੱਚ ਜਿਤਾਉਣਾ ਸੀ। ਇਹਨਾਂ ਸ਼ਰਤਾਂ ਦੇ ਵਿੱਚ ਇਹ ਸੀਗਾ ਕਿ BBMB ਦੇ ਵਿੱਚ ਕਾਰਜਸ਼ੀਲ ਹੋਣ ਤੇ 20 ਸਾਲ ਦਾ ਘੱਟੋ ਘੱਟ ਜਿਹੜਾ ਉਹ ਤਜਰਬਾ ਸ਼ਾਮਲ ਸੀ ਜੀ। ਕਈ ਜਿਹੜੇ ਪ੍ਰਸਿੱਧ ਤੇ ਤਜਰਬੇਕਾਰ ਇੰਜੀਨੀਅਰ ਸੀਗੇ ਉਹਨਾਂ ਵਾਸਤੇ ਇੱਕ ਸਮੱਸਿਆ ਨਾਲ। ਪਟੀਸ਼ਨ ਦੇ ਵਿੱਚ ਅੱਗੇ ਇਹ ਵੀ ਆਖਿਆ ਜਾਂਦਾ ਹੈ ਕਿ BBMB ਦੇ ਚੇਅਰਮੈਨ ਜਿਹੜੇ ਆ ਤ੍ਰਿਪਾਠੀ, ਇਹਨਾਂ ਦਾ ਕਾਫੀ ਪੰਗਾ ਪਿਆ ਸੀ ਗਵਰਨਰ ਸਾਹਿਬ ਦੇ ਨਾਲ, ਕਿ ਇਹਨਾਂ ਨੇ ਜੋ ਪੈਮਾਨੇ ਆ ਜਾਂ ਜਿਹੜੀ ਚੈਨ ਕਮੇਟੀ ਹੁੰਦੀ ਹੈ, ਚੋਣ ਕਮੇਟੀ ਕਹਿ ਲਓ, ਕਿ ਇਹਦਾ ਗਠਨ ਜਿਹੜਾ ਬਣਾਇਆ ਉਹ ਸਾਰਾ ਬੋਰਡ ਦੀ ਜਿਹੜੀ ਮਨਜ਼ੂਰੀ ਹੁੰਦੀ ਹੈ ਉਹਦੇ ਤੋਂ ਬਿਨਾਂ ਹੀ ਕਰ ਦਿੱਤਾ। ਮਤਲਬ ਸਾਫ਼ ਹੈ ਕਿ ਜੋ BBMB ਦੇ ਚੇਅਰਮੈਨ ਨੇ ਉਹਨਾਂ ਦੇ ਹੱਥ ਸਭ ਕੁਝ ਸੀ। ਉਹਨਾਂ ਨੇ ਪੈਰਾਮੀਟਰ ਜਾਂ ਜਿਹੜੀ ਸਿਲੈਕਸ਼ਨ ਕਮੇਟੀ ਸੀਗੀ ਉਹਦਾ ਜਿਹੜਾ ਸਾਰਾ ਤਾਣਾ ਬਾਣਾ ਸੀਗਾ ਉਹ ਬੋਰਡ ਦੀ ਮਨਜ਼ੂਰੀ ਤੋਂ ਬਿਨਾਂ ਹੀ ਬਣ ਦਿੱਤਾ। ਤੇ ਇਹ BBMB ਦਾ ਜਿਹੜਾ ਨਿਯਮ ਜੋ ਨਿਯਮਾਵਲੀ ਦੇ ਤਹਿਤ ਉਹਦਾ ਉਲੰਘਣ, ਠੀਕ ਹੈ, ਕਿਉਂਕਿ BBMB ਇੱਕ ਇੰਟਰਸਟੇਟ ਸੰਸਥਾ ਹੈ ਤੇ ਇਹਦੇ ਤੁਹਾਨੂੰ ਪਤਾ ਹੀ ਆ ਕਿੰਨੇ ਸਟੇਕ ਹੋਲਡਰ ਆ ਇਹਦੇ ਵਿੱਚ। ਪੰਜਾਬ ਤੇ ਹਰਿਆਣੇ ਦੋਵਾਂ ਦੀ ਜਿਹੜੀ ਸਹਿਮਤੀ ਆ ਉਹ ਤੇ ਖਾਸ ਤੌਰ ਤੇ ਜ਼ਰੂਰੀ ਹੁੰਦੀ। ਹਾਲਾਂਕਿ ਇਸ ਮਾਮਲੇ ਦੇ ਵਿੱਚ
ਕਈ ਨਿਯਮ ਜਿਹੜੇ ਆ ਉਹ ਅਣਦੇਖੇ ਕਰ ਦਿੱਤੇ ਗਏ ਆ। ਇਸ ਕਮੇਟੀ ਦੇ ਵਿੱਚ ਹਰਿਆਣਾ ਕੈਡਰ ਦੇ 2 ਤੇ ਪੰਜਾਬ ਕੈਡਰ ਦਾ ਸਿਰਫ ਇੱਕੋ ਇੱਕ ਮੈਂਬਰ ਸੀ, ਯਾਨੀ 2 ਇੱਕ ਤੇ ਪਹਿਲਾਂ ਹੀ ਕਰ ਦਿੱਤਾ। ਜਿਵੇਂ ਚੋਣ ਕਮਿਸ਼ਨ ਦਾ ਤੁਹਾਨੂੰ ਪਤਾ ਹੀ ਆ, ਸੁਪਰੀਮ ਕੋਰਟ ਨੇ ਕੁਝ ਹੋਰ ਕਿਹਾ ਸੀ, ਮੁੜ ਕੇ ਜਿਹੜੇ ਮੋਦੀ ਸਾਹਿਬ ਹੈ ਉਹਨਾਂ ਨੇ ਕੁਝ ਹੋਰ ਹੀ ਕਰ ਦਿੱਤਾ ਚੱਕ ਕੇ। ਇੱਕ ਪ੍ਰਧਾਨ ਮੰਤਰੀ ਬੈਠੋ, ਇੱਕ ਨਾਲ ਮੰਤਰੀ ਬੈਠੋ, ਇੱਕ ਤੁਸੀਂ ਆ ਜਾਓ, ਵਿਰੋਧੀ ਧਿਰ ਦਾ ਆਗੂ ਆ ਜਾਓ, ਤੇ 2 ਇੱਕ ਨਾਲ ਫੈਸਲਾ ਤੇ ਪਹਿਲਾਂ ਹੀ ਹੋ ਗਿਆ ਨਾ। ਹੁਣ ਇਹਦੇ ਵਿੱਚ ਹਾਈ ਕੋਰਟ ਜਿਹੜੀ ਹੈ ਉਹ ਸੁਣਵਾਈ ਕਰੇਗੀ ਜੀ। ਉਸ ਤੋਂ ਬਾਅਦ ਪਤਾ ਲੱਗੇਗਾ ਕਿ ਕੀ ਇਹ ਨਿਯੁਕਤੀਆਂ ਜਿਹੜੀਆਂ ਨੇ ਉਹ ਸਹੀ ਢੰਗ ਨਾਲ ਹੋਈਆਂ ਜਾਂ ਨਹੀਂ ਹੋਈਆਂ। ਹੁਣ ਤੱਕ ਤਾਂ ਮੈਂ ਤਾਂ ਕਹਿੰਦਾ ਸਾਰਾ ਹੀ ਦੇਖਣਾ ਚਾਹੀਦਾ। ਜਿਹੜੀ ਇਹ ਨਿਯੁਕਤੀ ਵਿਵਾਦਤ ਆ, ਇਸ ਤੋਂ ਹਟਵੀਆਂ ਵੀ ਜਿਹੜੀਆਂ ਨਿਯੁਕਤੀਆਂ ਹੁੰਦੀਆਂ ਨੇ ਕੀ ਇਸੇ ਤਰ੍ਹਾਂ ਹੀ ਹੁੰਦੀਆਂ ਰਹੀਆਂ। ਕਿਉਂਕਿ ਦੇਖੋ, ਜੋ ਮਰਜ਼ੀ ਆ, ਜਿਸ ਤਰ੍ਹਾਂ ਦਾ ਮਰਜ਼ੀ ਕੋਈ ਤਰਕਵਾਦੀ ਤਰਕ ਦੇਵੇ, ਦਰਅਸਲ ਕੀ ਹੈ ਕਿ ਜਦੋਂ ਕੋਈ ਅਫਸਰ ਇਸ ਤਰ੍ਹਾਂ ਬਾਹਰੋਂ ਆ ਕੇ ਲੱਗਦਾ ਹੈ ਤਾਂ ਇਹ ਗੱਲ ਸਾਫ਼ ਆ ਕਿ ਕੁਝ ਥਾਵਾਂ ਤੇ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਕੁਝ ਧਾਰਮਿਕ, ਸੰਸਕ੍ਰਿਤ ਜਾਂ ਜੋ ਸੱਭਿਆਚਾਰਕ ਜਾਂ ਫਿਰਕਾਨਾ, ਕਈ ਵਾਰ ਮੁਤੱਸਵੀ ਸੋਚ ਵੀ ਬਣ ਜਾਂਦੀ ਹੈ। ਸਾਰੀਆਂ ਚੀਜ਼ਾਂ ਫਰਕ ਪਾਉਂਦੀਆਂ ਨੇ, ਭਾਸ਼ਾ, ਬੋਲੀ, ਉੱਥੋਂ ਦੇ ਇਲਾਕੇ ਦੀ ਸਮਝ। ਮੈਂ ਇੱਕ IPS ਬਾਰੇ ਪਿਛਲੇ ਦਿਨੀ ਅਸੀਂ ਕਿਸੇ ਹੈਡਕੁਆਟਰ ਤੇ ਗਏ ਸੀਗੇ, ਤੇ ਉਸ IPS ਬਾਰੇ ਉਹਨਾਂ ਦੇ ਸਟਾਫ ਤੋਂ ਇੰਨਾ ਬੁਰਾ ਸੁਣਿਆ, ਉਹ ਕਹਿੰਦੇ ਕਿ ਸਾਡੀ ਜਾਨ ਛੁੱਟ ਜਾਵੇ ਤੇ ਬਿਹਤਰ, ਪਤਾ ਹੀ ਕੱਖ ਨਹੀਂ ਹੈ। ਅੱਗੋਂ ਪੈ ਜਾਂਦਾ ਉੱਡ ਕੇ, ਅਸੀਂ ਜਥੇਬੰਦੀਆਂ ਦੀ ਮੁੜ ਕੇ ਮਿੰਨਤਾਂ ਕਰਦੇ ਫਿਰਦੇ। ਸਹੀ ਹੈ, ਠੀਕ ਹੈ ਨਾ ਜੀ। ਮਤਲਬ ਕਿ ਉਹਨੂੰ ਪਤਾ ਹੀ ਨਹੀਂ, ਜਿਵੇਂ ਮੰਨ ਲਓ ਕੋਈ ਸਰੂਪਾ ਦੇਣ ਆ ਗਿਆ, ਉਹ ਤੇ ਕਮਾਨ ਕਾਰਨ ਹੁੰਦਾ ਕਿ ਸਾਡਾ ਕੋਈ ਨਵਾਂ ਸਾਹਿਬ ਆਇਆ, ਤੇ ਉਹ ਅੱਗੋਂ ਕਹਿੰਦਾ ਨਾ ਮੈਂ ਤਾਂ ਇਹੋ ਜਿਹਾ ਕੰਮ ਹੀ ਨਹੀਂ ਕਰਦਾ। ਮਤਲਬ ਉਹ ਤੁਸੀਂ ਦੇਖੋ, ਜਿਹੜੇ ਸਿੱਖਾਂ ਦੇ ਬੱਚੇ ਬੱਚੀਆਂ ਹੋਣਗੇ ਤੇ ਉਹ ਕਿੰਨੇ ਉੱਥੇ ਦੁਖੀ ਹੋਣਗੇ। ਸਹੀ ਬਿਲਕੁਲ। ਮਤਲਬ ਕਿ IPS ਅਫਸਰ ਬਾਰੇ ਮੈਂ ਅਜਿਹਾ ਸੁਣਿਆ, ਜਿਹੜਾ ਅਖੜ ਸੁਭਾਅ ਦਾ। ਉਹ ਕਹਿਣ ਦਾ ਮਤਲਬ ਇਹ ਆ ਕਿ ਇਹ ਕਿਸੇ ਵੀ ਮਹਿਕਮੇ ਦੇ ਵਿੱਚ, ਕਿਸੇ ਵੀ ਸੰਸਥਾ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਬੰਦੇ ਜਾਣਗੇ, ਉਹਨਾਂ ਨੇ ਆਪਣੀ ਸਟੇਟ ਦਾ ਜਾਂ ਆਪਣੇ ਲੋਕਾਂ ਦਾ, ਜਾਂ ਕਈ ਵਾਰ ਮੈਂ ਜਿਵੇਂ ਕਿਹਾ ਕਿ ਧਾਰਮਿਕ ਤੌਰ ਤੇ ਵੀ ਇੱਕ ਵਿਤਕਰਾ ਹੁੰਦਾ। ਹਾਲਾਂਕਿ ਹੋਣਾ ਨਹੀਂ ਚਾਹੀਦਾ। ਜਿਹੜਾ ਬੰਦਾ ਕਿਸੇ ਸੀਟ ਤੇ ਬੈਠ ਜਾਂਦਾ ਹੈ, ਜਿਹੜਾ ਬੰਦਾ ਫਰਜ਼ ਦੇ ਸਟੀਅਰਿੰਗ ਨੂੰ ਫੜ ਲੈਂਦਾ ਹੈ, ਉਹਦੇ ਲਈ ਇੱਕ ਸਮਾਨ ਹੋਣਾ ਚਾਹੀਦਾ, ਹਰੇਕ ਬੰਦਾ ਇੱਕ ਬਰੋਬਰ ਹੋਣਾ ਚਾਹੀਦਾ। ਪਰ ਇੱਥੇ ਇਸ ਤਰ੍ਹਾਂ ਤਾਂ ਗੱਲ ਇਹ ਆ ਕਿ BBMB ਦੇ ਮਾਮਲੇ 'ਚ ਵੇਖਣਯੋਗ ਗੱਲ ਇਹ ਆ ਕਿ ਜੇ ਇੰਜੀਨੀਅਰ ਲੜ ਸਕਦੇ ਆਪਣੀ ਲੜਾਈ, ਤੇ ਪੰਜਾਬ ਸਰਕਾਰ ਕਿਉਂ ਨਹੀਂ ਲੜ ਸਕਦੀ? ਕਿ ਇਹਨਾਂ ਦੀ ਪਾਣੀ ਛੱਡਣ ਨੂੰ ਲੜਾਈ ਸੀ, ਉਹ ਸਿਰਫ ਇੱਕ ਸਿਆਸੀ ਵਿਖਾਵਾ ਸੀ, ਇੱਕ ਇਵੈਂਟ ਸੀ। ਜੀ ਬਿਲਕੁਲ ਸਹੀ ਕਿਹਾ ਤੁਸੀਂ। ਜੇ ਲੜਾਈ ਸਰਕਾਰ ਨੂੰ ਲੜਨੀ ਕੀ ਔਖੀ ਹੈ ਜੀ। ਉਹ ਕਹਿੰਦੇ ਅਸੀਂ ਗੇਟ ਤੇ ਚਾਬੀਆਂ ਲੈ ਕੇ ਭੱਜੇ ਫਿਰਦੇ ਆ, ਮੈਂ ਨੱਕਾ ਲਾ ਦੂੰ, ਮੈਂ ਕਰ ਦੂੰ। ਵੀ ਜਿਹੜਾ ਤੁਹਾਡਾ ਕੰਮ ਆ ਸੰਵਿਧਾਨਕ ਤੌਰ ਤੇ ਗੱਲਾਂ ਨੂੰ ਚੱਕਣਾ, ਮਾਮਲਿਆਂ ਨੂੰ ਚੱਕਣਾ, ਤੁਸੀਂ ਉਹ ਕਰੋ। ਹੁਣ ਆਪਾਂ ਅੱਗੇ ਵੀ ਇਹ ਗੱਲ ਕਰਦੇ ਹੁੰਦੇ ਮਿੰਟੂ ਜੀ, ਵੀ ਮੁੱਖ ਮੰਤਰੀ ਜਿਹੜਾ ਉਹ ਸਰਿੰਜਾਂ ਚੱਕ ਕੇ ਆਪਰੇਸ਼ਨ ਥੀਏਟਰ ਦੇ ਵਿੱਚ, ਜਾਂ ਸੂਈਆਂ ਚੱਕ ਕੇ, ਕੈਂਚੀਆਂ ਚੱਕ ਕੇ ਲੋਕਾਂ ਦੇ ਜਿਹੜੇ ਆਪਰੇਸ਼ਨ ਥੋੜ੍ਹੋ ਕਰਦਾ, ਜਾਂ ਉਹ ਫੱਟੀਆਂ ਥੋੜ੍ਹੋ ਚੱਕਦਾ ਕਿਸਾਨਾਂ ਦੀਆਂ ਜਾ ਕੇ, ਗੰਢੇ ਥੋੜ੍ਹੋ ਗੁੜਦਾ। ਉਹਦਾ ਕੰਮ ਆ ਕਲਮ ਦੇ ਨਾਲ ਕੰਮ ਕਰਨਾ, ਤੇ ਪਰ ਉਹ ਛੱਡ ਕੇ ਪਤਾ ਨਹੀਂ ਕਿਉਂ ਅਸੀਂ ਰੀਲਾਂ ਦੇ ਮਗਰ ਪਏ ਆ। SKM ਕਹਿੰਦੇ ਜਿਹੜੇ ਸੰਯੁਕਤ ਕਿਸਾਨ ਮੋਰਚਾ ਤੇ ਦੂਜਾ KMS, ਉਹ ਹੁਣ ਨੇੜੇ ਹੋਣ ਲੱਗੇ ਆ ਜੀ। ਉਹਦਾ ਇੱਕ ਵੱਡਾ ਕਾਰਨ ਹੈ ਡੱਲੇਵਾਲ ਦੀ ਜਥੇਬੰਦੀ ਤੇ ਡੱਲੇਵਾਲ ਜਥੇਬੰਦੀ ਦੇ ਕੁਝ ਫੈਸਲੇ। ਇਹ ਹੁਣ ਦੇਖੋ, ਜਿਹੜੇ KMM ਕਿਸਾਨ ਮਜ਼ਦੂਰ ਮੋਰਚਾ ਕਮੇਟੀ ਵਾਲੇ ਹੋ ਗਏ ਨਾ, ਜਿਹੜੇ ਕਿਸਾਨ ਮਜ਼ਦੂਰ ਮੋਰਚਾ ਵਾਲੇ ਕਹਿ ਲਓ, ਵੈਸੇ ਤੇ ਹੈਗੇ ਸੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੀ। ਹਾਂਜੀ ਸਹੀ। ਪਹਿਲਾਂ ਇਹ ਹੁੰਦੇ ਸੀ ਪੰਧੇਰੂ ਦੀ, ਤਾਂ ਹੁਣ ਇਹਨਾਂ ਨੇ ਨਵਾਂ ਨਾਂ ਦੇ ਦਿੱਤਾ ਕਿਸਾਨ ਮਜ਼ਦੂਰ ਮੋਰਚਾ। ਤੇ ਹੁਣ ਦੂਜੇ ਪਾਸੇ ਆ ਗਏ SKM ਵਾਲੇ, KMM ਤੇ SKM ਵਾਲੇ। SKM ਵਾਲੇ ਕਿਹੜੇ ਆ ਗਏ? ਰਾਜਨੀਤਿਕ, ਜਿਨ੍ਹਾਂ ਨੂੰ ਇਹਨਾਂ ਨੇ ਕਿਹਾ ਸੀਗਾ ਕਿ ਇਹ ਤੇ ਰਾਜਨੀਤੀ ਕਰਨ ਚਲੇ ਗਏ, ਅਸੀਂ ਹੁਣ ਇਹਨਾਂ ਤੋਂ ਪਰੇ, ਸਾਨੂੰ ਇਹਨਾਂ ਤੋਂ ਅਲਰਜੀ ਆ। ਸਹੀ ਹੈ। ਇਹਨਾਂ ਨੇ ਕਿਹਾ ਵੀ ਚਲੋ ਸਾਡਾ ਕਹਿਣਾ ਫਰਜ਼ੀ ਆ, ਬਾਕੀ ਤੁਹਾਡੀ ਮਰਜ਼ੀ ਹੈ, ਲਾ ਲਓ। ਸ਼ੰਭੂ ਚਲੇ ਗਏ। ਡੱਲੇਵਾਲ ਹੋਰਾਂ ਨੇ ਕਿਹੜੀ ਕੜੀ ਘੋਲੀ ਆ, ਸਭ ਨੂੰ ਪਤਾ ਹੀ ਹੈ। ਤੇ ਮੈਂ A1 ਤੋਂ ਕਹਿੰਦਾ ਸੀਗਾ ਕਿ ਇਹ ਕੰਮ ਖਰਾਬ ਹੋ ਜਾਣਾ, ਇਹਨਾਂ ਦਾ ਕੰਮ ਖਰਾਬ ਹੋ ਗਿਆ। ਤੁਹਾਡੇ ਸਾਹਮਣੇ ਆ, ਫਿਰ ਚਲੋ ਕੁਛ ਮਹੀਨੇ ਪਏ ਤੇ ਕਿਸ ਤਰ੍ਹਾਂ ਸਭ ਕੁਛ ਹੋਇਆ। ਹੁਣ ਹੁੰਦਾ ਕੀ ਹੈ ਕਿ ਉਸ ਤੋਂ ਬਾਅਦ ਡੱਲੇਵਾਲ ਸਾਹਿਬ ਕੁਛ ਦਿਨ ਆਰਾਮ ਫਰਮਾਉਂਦੇ, ਉਸ ਤੋਂ ਬਾਅਦ ਉਹ ਫੇਰ ਫਾਰਮ ਦੇ ਵਿੱਚ ਆ ਜਾਂਦੇ। ਜਦੋਂ ਫਾਰਮ ਦੇ ਵਿੱਚ ਆ ਜਾਂਦੇ ਆ ਤਾਂ ਹੁਣ ਦਿੱਲੀ ਦੇ ਵਿੱਚ ਜਾ ਕੇ ਵੱਡਾ ਇਕੱਠ ਕਰ ਆਏ। ਜਦੋਂ ਦਿੱਲੀ ਦੇ ਵਿੱਚ ਵੱਡਾ ਇਕੱਠ ਕੀਤਾ, ਸਵਾਲ ਫੇਰ ਉਹੀ ਕਿ ਹੁਣ ਦਿੱਲੀ ਦੇ ਵਿੱਚ ਤੁਹਾਨੂੰ ਕਿਹਨੇ ਜਾਣ ਦਿੱਤਾ?
ਜੀ। ਹੁਣ ਤੁਹਾਨੂੰ ਜਗ੍ਹਾ ਵਾਸਤੇ ਕਿੰਨੇ ਮਨਜ਼ੂਰੀ ਦੇ ਦਿੱਤੀ ਸਾ? ਹੂੰ, ਤੇ ਫਿਰ ਏਦਾਂ ਮਤਲਬ ਕਿ ਇਹ ਸਾਰਾ ਕੁਝ ਕਰਨ ਦਾ ਕੀ ਤੁਕ ਸੀ? ਯਾਨੀ ਅਸਲ ਦੇ ਵਿੱਚ ਕੀ ਆ ਕਿ ਚਲੋ ਉੱਤੋਂ ਤੇ ਜਿਵੇਂ ਮਰਜ਼ੀ ਆ, ਹੇਠੋਂ ਇਹ ਜਿਹੜੇ ਅੰਧੇਰ ਹੋ ਰਹੀ ਆ ਹੁਣ ਇਹਨਾਂ ਦੇ ਨਾਲ ਹੈ ਨਹੀਂ। ਹੂੰ, ਠੀਕ ਹੈ ਜੀ। ਇਹਨਾਂ ਨੇ ਇਹ ਕਹਿ ਵੀ ਦਿੱਤਾ ਕਿ ਨੇੜਲੇ ਭਵਿੱਖ ਦੇ ਵਿੱਚ ਜੋ ਮਿਨੀਮਮ ਕਾਮਨ ਪ੍ਰੋਗਰਾਮ ਹੁੰਦਾ ਹੈ ਹਾਂਜੀ। ਉਹਦੇ ਤਹਿਤ ਅਸੀਂ ਇਹਨਾਂ ਦੇ ਨਾਲ ਆ ਸਕਦੇ ਹਾਂ। ਮਤਲਬ ਪਹਿਲਾਂ ਤੇ ਗੈਰ ਰਾਜਨੀਤਿਕ ਗੱਠਜੋੜ ਦੇ ਨਾਲ ਚਲੇ ਗਏ। ਗੱਠਜੋੜੀ ਹੁੰਦਾ ਕਿਸਾਨ ਜਥੇਬੰਦੀਆਂ ਦਾ। ਹੁਣ ਜਿਹੜੇ ਰਾਜਨੀਤੀ ਕਰਨ ਵਾਲੇ ਜਿਨ੍ਹਾਂ ਤੋਂ ਦੂਰ ਗਏ ਸਨ, ਹੁਣ ਇੱਧਰ ਆ ਗਏ। ਦਰਅਸਲ ਦੇਖੋ ਜੋ ਮਰਜ਼ੀ ਆ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਸ ਸਾਰੇ ਪ੍ਰਕਰਨ ਤੋਂ ਬਾਅਦ ਜੋ ਸ਼ੰਭੂ ਦੇ ਵਿੱਚ, ਖਨੌਰੀ ਦੇ ਵਿੱਚ ਹੋਇਆ, ਉਸ ਤੋਂ ਬਾਅਦ ਡੱਲੇਵਾਲ ਸਾਹਿਬ ਦੀਆਂ ਜਿਹੜੀਆਂ ਖਾਸ ਤੌਰ ਤੇ ਕੁਝ ਗਤੀਵਿਧੀਆਂ, ਕੁਝ ਪੈਂਤੜੇ ਤੇ ਕੁਝ ਉਸ ਤੋਂ ਬਾਅਦ ਫਿਰ ਫੰਡਾਂ ਵਗੈਰਾ ਨੂੰ ਲੈ ਕੇ ਵਿਵਾਦ ਹੋਇਆ। ਉਸ ਤੋਂ ਬਾਅਦ ਹੁਣ ਇਹਨਾਂ ਦੀ ਕਹਾਣੀ ਜਿਹੜੀ ਆ ਉਹ ਉਲਝ ਗਈ ਆ। ਹਾਲਾਂਕਿ ਜੋ ਲੈਂਡ ਪੂਲਿੰਗ ਸੀ ਉਸਨੇ ਕਿਸਾਨ ਜਥੇਬੰਦੀਆਂ ਜਿਹੜੀਆਂ ਲਗਭਗ ਮੁਰਸ਼ਦ ਹੀ ਹੋ ਗਈਆਂ ਸੀ, ਉਹਨਾਂ ਨੂੰ ਥੋੜਾ ਜਿਹਾ ਅਪ ਕੀਤਾ, ਉਹਨਾਂ ਨੂੰ ਕਿਤੇ ਨਾ ਕਿਤੇ ਊਰਜਾਵਾਨ ਕੀਤਾ। ਪਰ ਹੁਣ ਹੜ੍ਹਾਂ ਦੀ ਸਥਿਤੀ ਹੈ, ਤੁਹਾਨੂੰ ਪਤਾ ਬਹੁਤਾ ਕੁਝ ਹੁੰਦਾ ਨਹੀਂ ਹੈ ਇਹਨਾਂ ਦਿਨਾਂ ਦੇ ਵਿੱਚ। ਪਰ ਬਹਰਹਾਲ ਹੁਣ ਇਹਨਾਂ ਨੇ ਇੱਕ ਦੂਜਾ ਫਰੰਟ ਖੋਲਣ ਦਾ ਕਿਤੇ ਨਾ ਕਿਤੇ ਐਲਾਨ ਜ਼ਰੂਰ ਕਰ ਦਿੱਤਾ ਕਿ ਅਸੀਂ ਹੁਣ ਉਹਨਾਂ ਦੇ ਨਾਲ ਜਾਵਾਂਗੇ। ਹਾਲਾਂਕਿ ਉਧਰੋਂ ਕੀ ਪੁਸ਼ਟੀ ਆਉਂਦੀ ਹੈ ਕਿ ਉਹ ਰਲ ਕੇ ਚੱਲਣ ਵਾਸਤੇ ਤਿਆਰ ਨੇ, ਕਿਉਂਕਿ ਉਧਰ ਤੁਹਾਨੂੰ ਪਤਾ ਉਗਰਾਹਾਂ ਵਾਲਾ, ਫਿਰ ਡਾਕਟਰ ਦਰਸ਼ਨਪਾਲ ਜੀ, ਜੀ। ਰਾਜੇਵਾਲ ਹੈ, ਚੰਗੇ ਤਗੜੇ ਨਾਮ ਨੇ। ਮਨਜੀਤ ਸਿੰਘ ਰਾਏ ਆ, ਇਸ ਤਰ੍ਹਾਂ ਦੇ ਆ ਬੰਦੇ। ਤਾਂ ਦੇਖਦੇ ਆ ਕਿ ਕੀ ਉਹ ਇਹਨਾਂ ਚੀਜ਼ਾਂ ਨੂੰ ਜਿਹੜੀਆਂ ਪਿੱਛੇ ਵਾਪਰੀਆਂ ਸਾਰਾ ਕੁਝ ਭੁੱਲ ਭੁਲਾ ਕੇ ਇੱਕ ਨਵੇਂ ਸਿਰੇ ਤੋਂ ਜਥੇਬੰਦਕ ਢਾਂਚਾ ਬਣਾ ਕੇ ਕੋਈ ਲੜਾਈ ਵਿੱਢਦੇ ਆ। ਕਿਉਂਕਿ ਹੁਣ ਮਾਮਲਾ ਤੇ ਵਿਗੜੇਗਾ ਨਾ, ਕਿਉਂਕਿ ਖਾਸ ਤੌਰ ਤੇ ਤੁਸੀਂ ਦੇਖ ਲਓ ਮੁਆਵਜ਼ੇ ਨੂੰ ਲੈ ਕੇ ਵੀ, ਕਿਉਂਕਿ ਇੱਧਰ 17,000 ਰੁਪਇਆ ਮੁਆਵਜ਼ਾ ਮੰਗ ਰਹੇ ਸੀ ਮੇਰੇ ਖਿਆਲ ਦੇ ਨਾਲ ਪੰਧੇਰ ਸਾਹਿਬ, ਤੇ ਉਹਨਾਂ ਕੋਲ ਮੈਕਸਿਮਮ ਦੇਣ ਵਾਸਤੇ ਜੇ 100% ਵੀ ਕਿੱਲੇ ਦਾ ਨੁਕਸਾਨ ਹੋਇਆ ਤਾਂ ਉਹ ਤਦ ਵੀ 15,000 ਤੋਂ ਵੱਧ ਰੁਪਈਆ ਨਹੀਂ ਦੇ ਸਕਦੇ। ਤਾਂ ਹੋ ਸਕਦਾ ਕਿ ਇੱਥੋਂ ਹੀ ਸ਼ੁਰੂਆਤ ਹੋ ਜਾਵੇ। ਜੀ। ਤੇ ਪੰਜਾਬ ਸਰਕਾਰ ਨੂੰ ਜੁਰਮਾਨਾ ਕਿਹੜੇ ਮਾਮਲੇ 'ਚ ਹੋਇਆ ਮਿੰਟੂ ਜੀ? ਹਾਂਜੀ ਦੇਖੋ, ਪੰਜਾਬ ਸਰਕਾਰ ਨੂੰ ਜਿਹੜਾ ਜੁਰਮਾਨਾ ਹੋਇਆ ਨਾ, ਉਹਦੇ ਵਿੱਚ ਇਹ ਆ ਕਿ ਇਹਨਾਂ ਨੇ ਵਾਰ-ਵਾਰ ਸਮਾਂ ਮੰਗਿਆ ਅਦਾਲਤ ਕੋਲ ਜਾ ਕੇ। ਇਹਨਾਂ ਦਾ ਨਾ ਅਦਾਲਤ ਦੇ ਵਿੱਚ ਹਾਲ ਇਸੇ ਤਰ੍ਹਾਂ ਦਾ ਹੀ ਬਣ ਗਿਆ ਕਿ ਹੁਣ ਵੀ ਮਤਲਬ ਕੋਈ ਵੀ ਹਫਤਾ, ਕੋਈ ਵੀ ਮਹੀਨਾ ਸੁੱਕਾ ਜਾਂਦਾ ਹੀ ਨਹੀਂ। ਇਹ ਤੇ ਵਿਚਾਰੇ ਵਕੀਲ ਤਗੜੇ ਇਹਨਾਂ ਦੇ ਜਾ ਕੇ ਜੋ ਚੱਲ ਚੁੱਲ ਲੈਂਦੇ ਆ। ਦਰਅਸਲ ਕੀ ਆ ਕਿ ਇਹ ਮਾਮਲਾ ਜੰਜੂਆ ਦੇ ਨਾਲ ਜੁੜਿਆ। ਠੀਕ ਹੈ ਜੀ। ਜੰਜੂਆ ਬਹੁਤ ਪਾਵਰਫੁਲ, ਤੁਹਾਨੂੰ ਪਤਾ ਹੀ ਆ, ਅਫਸਰ ਰਹੇ ਆ। ਬਿਲਕੁਲ। ਦੋਸ਼ ਕੀ ਆ? ਹਾਂਜੀ, ਮੈਂ ਤੁਹਾਨੂੰ ਦੱਸਦਾ ਕਿ 2009 ਦੇ ਵਿੱਚ ਜਿਹੜੇ ਵੀਕੇ ਜੰਜੂਆ ਸੀਗੇ, ਇਹਨਾਂ ਨੂੰ ਵਿਜੀਲੈਂਸ ਵੱਲੋਂ 2 ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜਿਆ ਗਿਆ ਸੀ। ਠੀਕ ਹੈ ਜੀ। ਉਸ ਵੇਲੇ ਦਾ ਜਿਹੜਾ ਪੰਜਾਬ ਦਾ ਗਵਰਨਰ ਸੀਗਾ, ਉਸਨੇ ਮਤਲਬ ਕਿ ਕਿਉਂਕਿ ਦੇਖੋ ਕੋਈ IAS ਹੈ, ਕੋਈ ਲੀਡਰ ਆ, ਤਾਂ ਇਹਨਾਂ ਨੂੰ ਇੱਕ ਵਿਸ਼ੇਸ਼ ਇਮਿਊਨਿਟੀ ਹੁੰਦੀ ਆ, ਉਹਦੇ ਤਹਿਤ ਕੁਝ ਫਾਰਮੈਲਿਟੀਜ਼ ਵੀ ਹੁੰਦੀਆਂ ਨੇ। ਤਾਂ ਇਹਨਾਂ ਨੇ ਮਤਲਬ ਕਿ ਰਾਜਪਾਲ ਨੇ, ਰਾਜ ਭਵਨ ਨੇ ਕਹਿ ਲਓ ਕਿ ਇਜਾਜ਼ਤ ਦੇ ਦਿੱਤੀ ਸੀ। ਜੀ। ਹੁਣ ਅੱਗੇ ਵੱਧਦਾ ਹੈ ਕਿ ਜਿਹੜਾ ਦੋਸ਼ੀ ਸੀ ਉਸਨੇ ਦਲੀਲ ਦਿੱਤੀ ਕਿ ਸਹਿਮਤੀ ਦੇਣ ਦਾ ਅਧਿਕਾਰ ਕੇਂਦਰ ਸਰਕਾਰ ਦਾ ਹੈ, ਨਾ ਕਿ ਰਾਜਪਾਲ ਦਾ। ਇਸੇ ਆਧਾਰ ਤੇ ਟ੍ਰਾਇਲ ਕੋਰਟ ਨੇ 2015 ਦੇ ਵਿੱਚ ਉਹਨਾਂ ਨੂੰ ਅਸਥਾਈ ਤੌਰ ਤੇ ਬਰੀ ਕਰ ਦਿੱਤਾ ਤੇ ਕਿਹਾ ਕਿ ਜਿਵੇਂ ਹੀ ਸਮਰੱਥ ਕਹਿ ਲਓ ਕਿ ਜਿਹੜੀ ਸੰਸਥਾ ਹੁੰਦੀ ਹੈ ਜਾਂ ਸਮਰੱਥ ਅਥਾਰਟੀ ਹੁੰਦੀ ਹੈ ਜੀ, ਜਾਂ ਸਮਰੱਥ ਅਧਿਕਾਰੀ, ਆਪਾਂ ਸ਼ਬਦ ਇਸਤੇਮਾਲ ਕਰਦੇ ਹਾਂ ਕਿ ਜੋ ਵੀ ਸਮਰੱਥ ਅਥਾਰਟੀ ਹੈ ਉਹਦੀ ਮਿਲੇਗੀ ਪ੍ਰਵਾਨਗੀ ਤੇ ਮਾਮਲਾ ਫਿਰ ਤੋਂ ਸ਼ੁਰੂ ਕੀਤਾ ਜਾ ਸਕਦਾ। ਕਲੀਅਰ ਹੋ ਗਿਆ ਜੀ ਕਿ ਵੀਕੇ ਜੰਜੂਆ ਨੇ ਇਹ ਦਲੀਲ ਦਿੱਤੀ ਕਿ ਜੀ ਸੈਂਟਰ ਸਰਕਾਰ ਤੋਂ ਪ੍ਰਵਾਨਗੀ ਚਾਹੀਦੀ ਸੀ, ਰਾਜ ਭਵਨ ਤੋਂ ਨਹੀਂ। ਕੋਰਟ ਨੇ ਕਿਹਾ ਕਿ ਠੀਕ ਹੈ, ਪਰ ਤੁਹਾਨੂੰ ਰਾਹਤ ਉਦੋਂ ਤੱਕ ਆ ਜਦੋਂ ਤੱਕ ਉਤੋਂ ਪ੍ਰਵਾਨਗੀ ਨਹੀਂ ਮਿਲ ਜਾਂਦੀ। ਇਸ ਤੋਂ ਬਾਅਦ
ਜੋ ਮਤਲਬ ਕਿ ਇਹ ਪਟੀਸ਼ਨ ਕਰਤਾ ਪੱਖ ਆ, ਜੀ ਇਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਮੁੜ ਤੋਂ 15 ਸਤੰਬਰ 23 ਜੀ ਅਦਾਲਤ ਨੇ ਹੁਕਮ ਦਿੱਤਾ ਕਿ ਪੰਜਾਬ ਸਰਕਾਰ ਸਾਰੇ ਦਸਤਾਵੇਜ਼ ਕੇਂਦਰ ਸਰਕਾਰ ਨੂੰ ਘੱਲੇ ਹੂੰ ਤਾਂ ਕਿ ਜੋ ਮਤਲਬ ਕਿ ਟਰਾਇਲ ਆ ਉਹਦੀ ਪ੍ਰਵਾਨਗੀ ਤੇ ਨਿਰਣਾ ਹੋ ਸਕੇ। ਜੀ ਜੀ ਅਦਾਲਤ ਨੇ ਨਾਲ ਹੁਕਮ ਵੀ ਦਿੱਤਾ ਸੀਗਾ ਕਿ ਕੇਂਦਰ ਸਰਕਾਰ 3 ਤੋਂ 4 ਮਹੀਨਿਆਂ ਦੇ ਵਿੱਚ ਫੈਸਲਾ ਲੈ। ਠੀਕ ਆ ਖੈਰ ਕੇਂਦਰ ਦੇ ਵਕੀਲ ਨੇ ਆ ਕੇ ਦੱਸਿਆ ਹੂੰ ਕਿ 9 ਨਵੰਬਰ 23 ਤੇ 4 ਮਾਰਚ 24 ਹੂੰ ਨੂੰ ਰਾਜ ਸਰਕਾਰ ਨੂੰ ਪੱਤਰ ਲਿਖ ਕੇ ਪੂਰੀ ਫਾਈਲ ਭੇਜਣ ਵਾਸਤੇ ਕਿਹਾ, ਮਗਰ ਕਿਸੇ ਨੇ ਭੇਜੀ ਨਹੀਂ। ਹੂੰ ਵਾਰ-ਵਾਰ ਮਤਲਬ ਇਹਨਾਂ ਨੂੰ ਜਾਣੂ ਵੀ ਕਰਾਇਆ ਗਿਆ, ਹੂੰ ਪਰ ਇਹਨਾਂ ਨੇ ਕੋਈ ਵੀ ਉਸ ਮਾਮਲੇ ਤੇ ਹਿਲਜੁਲ ਨਹੀਂ ਕੀਤੀ। ਹੂੰ ਇਤੇ ਬਾਵਜੂਦ 18 ਅਗਸਤ 2025 ਨੂੰ ਸੁਣਵਾਈ ਤੇ ਵੀ ਰਾਜ ਸਰਕਾਰ ਨੇ ਕੁਝ ਦਿਨ ਹੋਰ ਮੰਗ ਲਏ। ਫਿਰ ਜਦੋਂ ਇਹ ਸਾਰੀਆਂ ਗੱਲਾਂ ਤੇ ਸੁਣੀ ਜੀ ਕੋਰਟ, ਫਿਰ ਤੁਹਾਨੂੰ ਪਤਾ, ਹੁਣ ਮੈਂ ਤੁਹਾਨੂੰ ਸਾਰਾ ਮਾਮਲਾ ਸਮਝਾ ਦਿੱਤਾ। ਔਰ ਮਾਮਲੇ ਦੇ ਵਿੱਚ ਵੇਖੋ, ਕਿਉਂਕਿ ਵੀਕੇ ਜੰਜੂਆ ਪਾਵਰਫੁਲ ਬੰਦਾ ਹੂੰ ਤੇ ਕਹਿ ਲੋ ਕਿ ਸਰਕਾਰ ਦਾ ਬੜਾ ਚਹੇਤਾ ਅਫਸਰ ਸੀਗਾ, ਹੂੰ ਤਾਂ ਉਸ ਨੂੰ ਕਿਵੇਂ ਬਚਾਇਆ ਗਿਆ ਤੁਸੀਂ ਦੇਖੋ। ਜੀ ਜੀ ਹੁਣ ਇਹ ਰਿਕਾਰਡ ਤੇ ਗੱਲ ਗਈ ਆ ਕਿ 2 ਵਾਰ ਕੇਂਦਰ ਨੇ ਲੈਟਰ ਭੇਜਿਆ ਕਿ ਬਈ ਫਾਈਲ ਭੇਜੋ, ਹੂੰ ਕਿ ਉਹ ਇਹਨਾਂ ਦੀ ਮਾਸੀ ਦਾ ਪੁੱਤ ਆ ਜੀ ਜਾਂ ਭੂਆ ਦਾ ਪੁੱਤ ਆ, ਉਸ ਨੂੰ ਬਚਾਇਆ ਕਿਉਂ ਨਹੀਂ ਗਿਆ? ਸਹੀ ਬਚਾਇਆ ਉਹ ਜਿਵੇਂ ਫਿਰ ਸਰਵੇਸ਼ਵਰ ਠਾਕਰ ਦੀ ਕਹਾਣੀ ਸੁਣਾਈ ਸੀ ਤੁਹਾਨੂੰ ਮੈਂ ਜੱਜ ਦੀ, ਕਿ ਅੱਜ ਸੁਪਰੀਮ ਕੋਰਟ ਵੀ ਕਹਿ ਰਹੀ ਹੈ ਕਿ ਠੀਕ ਹੋ ਗਿਆ, ਚਲਾ ਗਿਆ, ਇਹ ਸਹੀ ਸੇਵਾ ਮੁਕਤ ਹੋ ਗਿਆ, ਠੀਕ ਹੋ ਗਿਆ, ਪਰ ਉਹ ਐਨਆਰਆਈ ਕਮਿਸ਼ਨ ਦਾ ਚੇਅਰਮੈਨ ਲਾ ਦਿੱਤਾ ਗਿਆ। ਕਿਉਂ? ਕਾਤੋਂ? ਕਿਉਂਕਿ ਕੁਝ ਫੈਸਲੇ ਡੇਰਾ ਮੁਖੀ ਨੂੰ ਵਰੀ ਕੀਤਾ ਜੀ ਬੜੇ, ਹਾਂਜੀ, ਬੜੇ ਭੇਤ ਭਰੇ ਹਾਲਾਤ ਦੇ ਵਿੱਚ। ਫਿਰ ਇਹ ਤੋਂ ਇਲਾਵਾ ਪੰਚਾਇਤੀ ਇਲੈਕਸ਼ਨ ਜਿਹੜਾ ਲਗਭਗ ਕੈਂਸਲ ਹੋ ਰਿਹਾ ਸੀਗਾ, ਉਸ ਨੂੰ ਬਚਾ ਲਿਆ। ਸਹੀ। ਤਾਂ ਉਹਨੂੰ ਇਨਾਮਾਤ, ਭਈ ਇਹਨੂੰ ਕੀ ਕਹੋਗੇ? ਸੋ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਆ ਕਿ ਇੱਕ ਅਫਸਰ ਜਿਹਨੂੰ ਸਰਕਾਰ ਬਚਾ ਰਹੀ ਆ, ਕਿ ਉਹ ਸਰਕਾਰ ਦੀ ਫੇਵਰ ਨਹੀਂ ਲੈਂਦਾ ਹੋਏਗਾ? ਬਿਲਕੁਲ ਲੈਂਦਾ, ਕਿ ਉਹ ਆਊਟ ਆਫ ਦਾ ਵੇ ਜਾ ਕੇ ਸਰਕਾਰ ਨੂੰ ਇਸ ਤਰ੍ਹਾਂ ਲਾਭ ਨਹੀਂ ਪਹੁੰਚਾਉਂਦਾ ਹੋਏਗਾ? ਸਹੀ। ਮੇਰੇ ਖਿਆਲ ਦੇ ਨਾਲ ਇਹ ਮਾਮਲਾ ਜਿਹੜਾ ਕਾਫੀ ਵੱਡਾ ਹੈ। ਤਾਂ ਹੁਣ 50,000 ਰੁਪਏ ਜੁਰਮਾਨਾ ਇਹਨਾਂ ਨੂੰ ਲਾਇਆ ਗਿਆ ਕਿ ਤੁਸੀਂ ਵਾਰ-ਵਾਰ ਸਮਾਂ ਮੰਗ ਰਹੇ ਹੋ। ਸਮਾਂ ਕਿਉਂ ਮੰਗ ਰਹੇ ਹੋ? ਕਿਉਂਕਿ ਸਮਾਂ ਹੀ ਖਰਾਬ ਚੱਲ ਰਿਹਾ ਇਹਨਾਂ ਦਾ। ਜੀ, ਸਮਾਂ ਇਹਨਾਂ ਨੇ ਤਾਂ ਲਿਆਂਦਾ ਹੀ ਮਸਾਂ ਮਿੰਟੂ ਜੀ। ਹੁਣ ਤੁਸੀਂ ਦੇਖ ਲਓ ਵੀ ਜਿਹੜੇ ਕੋਈ ਜੇਕਰ ਤਾਂ ਕੋਈ ਵਿਰੋਧੀ ਕੋਈ ਕੰਮ ਕਰਦਾ ਹੜ੍ਹਾਂ ਦੇ ਵਿੱਚ, ਆਪਾਂ ਤਾਂ ਕਹਿੰਦੇ ਚਲੋ ਸਾਰਿਆਂ ਦਾ ਹੀ ਵੈਲਕਮ ਹੈ। ਵਿਰੋਧੀ ਦਾ ਕੋਈ ਕੰਮ ਕਰਦਾ ਉਹਦਾ ਤਾਂ ਉਡਾਉਂਦੇ ਆ ਮਜ਼ਾਕ ਵੀ ਫਲਾਣੇ ਨੇ ਜੀ ਆਹ ਲਿਆਂਦਾ, ਫਲਾਣੇ ਨੇ ਆਹ ਲਿਆਂਦਾ, ਫਲਾਣੇ ਨੇ ਆਹ ਲਿਆਂਦਾ। ਜੇ ਆਪ ਕੁਛ ਕਰਦੇ ਤੇ ਉਹ ਕੁਛ ਸੈਕਿੰਡ ਦੀ ਰੀਲ ਹੈ ਤੇ ਉਹਨੂੰ ਸਾਰਾ ਕਰ ਦਿੰਦੇ ਆ ਵੀ ਇਹਨੂੰ ਵਾਇਰਲ ਕਰ ਦਿਓ, ਇਹਨੂੰ ਐਂ ਕਰ ਦਿਓ। ਹੁਣ ਦੇਖੋ ਮੁੱਖ ਮੰਤਰੀ ਸਾਹਿਬ ਤਾਂ ਹੈਲੀਕਾਪਟਰ ਦੇ ਕੇ ਸਾਰੀ ਗਏ ਉੱਥੇ। ਜਿਹੜਾ ਮੈਂ ਤਾਂ ਕਹਿਣਾ ਵੀ ਜੇ ਕੋਈ ਗੱਟਾ ਵੀ ਲਾਇਆ ਉੱਥੇ ਬੰਨ ਦੇ ਵਿੱਚ, ਹੜ੍ਹ ਦੇ ਵਿੱਚ, ਉਹਦਾ ਵੀ ਯੋਗਦਾਨ ਬਹੁਤ ਵੱਡਾ। ਪਰ ਪਤਾ ਨਹੀਂ ਕਿਉਂ ਇਹ ਕਹਿੰਦੇ ਵੀ ਜੋ ਹਮ ਕਰਤੇ ਹੈ ਉਹੀ ਸਾਰਿਆਂ ਨਾਲੋਂ ਮਹਾਨ ਹੈ, ਸਾਡੇ ਕੋਲ ਹੀ ਸਾਰਾ ਜਹਾਨ ਹੈ। ਬਸ ਡੀਸਿਲਟਿੰਗ ਦਾ ਮਾਮਲਾ ਹਾਈ ਕੋਰਟ 'ਚ ਪਹੁੰਚ ਗਿਆ ਮਿੰਟੂ ਜੀ। ਹਾਂਜੀ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਵਕੀਲ ਹੀ ਉੱਥੇ ਬੈਠੇ ਰਹਿੰਦੇ ਆ। ਡੀਸਿਲਟਿੰਗ ਇਹ ਇੱਕ ਐਸਾ ਮਾਮਲਾ ਹੈ ਜਨਾਬ ਕਿ ਇਹਦੇ ਵਿੱਚ ਬਹੁਤ ਕੁਛ ਹੈ। ਦਰਅਸਲ ਮਾਧੋਪੁਰ ਹੈਡ ਦੀ ਜਿਹੜੀ ਘਟਨਾ ਵਾਪਰੀ ਉਹਦੇ ਵਿੱਚ ਵੀ ਸਿਲਟਿੰਗ ਇੱਕ ਬਹੁਤ ਵੱਡਾ ਫੈਕਟ ਸਾਬਤ ਹੋਵੇਗੀ, ਤੁਸੀਂ ਆਉਣ ਵਾਲੇ ਦਿਨਾਂ 'ਚ ਦੇਖਣਾ। ਤਾਂ ਖੈਰ ਡੀਸਿਲਟਿੰਗ ਦਾ ਮਾਮਲਾ ਜਿਹੜਾ ਉਹ ਇੱਕ ਪਟੀਸ਼ਨ ਦਾਇਰ ਹੋਈ ਆ ਹਾਈ ਕੋਰਟ ਦੀ, ਉਹ ਗੱਲ ਕਰ ਰਹੇ ਆ ਆਪਾਂ। ਹੁਣ ਪੰਜਾਬ ਸਰਕਾਰ ਨੂੰ ਫਰਵਰੀ 23 ਦੇ ਵਿੱਚ ਇੱਕ ਨੋਟਿਸ ਜਾਰੀ ਕਰਦਿਆਂ ਬਿਨਾਂ ਜ਼ਿਲ੍ਹਾ ਸਰਵੇ ਰਿਪੋਰਟ ਤੇ ਡੀਸਿਲਟਿੰਗ ਦੇ ਨਾਂ ਤੇ ਹੋ ਰਹੀ ਗੈਰ ਕਾਨੂੰਨੀ ਮਾਈਨਿੰਗ ਤੇ ਰੋਕ ਲਾਉਣ ਦਾ ਹੁਕਮ ਦਿੱਤਾ ਸੀਗਾ। ਠੀਕ ਹੈ ਜੀ। ਮਤਲਬ ਕਿ ਜਿਸ ਤਰ੍ਹਾਂ ਦੇ ਹਾਲਾਤ ਉਸ ਤਰ੍ਹਾਂ ਦੀਆਂ ਹੁਣ ਖਬਰਾਂ ਵੀ ਆਪਾਂ ਦੇਖ ਰਹੇ ਹਾਂ ਕਿ 26 ਅਪ੍ਰੈਲ ਨੂੰ ਪੰਜਾਬ ਸਰਕਾਰ ਨੇ ਜੋ SCIA ਨੂੰ ਯਕੀਨ ਦਵਾਇਆ ਸੀਗਾ ਕਿ 6 ਮਹੀਨਿਆਂ ਦੇ ਵਿੱਚ ਜ਼ਿਲ੍ਹਾ ਸਰਵੇ ਰਿਪੋਰਟ ਜਮ੍ਹਾਂ ਕਰਵਾ ਦਿੱਤੀ ਜਾਏਗੀ ਇਸ ਮਾਮਲੇ ਦੇ ਵਿੱਚ। ਤੇ ਬਾਅਦ ਚ ਤੁਸੀਂ ਦੇਖਦੇ ਹੀ ਹੁੰਦੇ ਹੋ ਕਿ ਕਿਹਨੇ ਕੀ ਕਰਨਾ ਹੈ। ਤਾਂ ਮਾਮਲੇ ਦੀ ਇਹ ਇੱਕ ਤੈਅ ਹੈ ਕਿ ਡੀਸਿਲਟਿੰਗ ਦੇ ਹਿਸਾਬ ਕਿਤਾਬ ਦੇ ਨਾਲ ਤੁਹਾਨੂੰ ਯਾਦ ਆ ਚੰਡੀਗੜ੍ਹ ਦੇ ਬਾਹਰਲੇ ਇਲਾਕੇ ਯਾਨੀ ਮੋਹਾਲੀ ਵਾਲੀ ਸਾਈਡ ਹੀ ਆ ਜਾਓ, ਛੱਤਬੀੜ ਵਾਲੀ ਸਾਈਡ, ਇੱਧਰ ਜੇ ਤੁਸੀਂ ਵੇਖੋਗੇ ਤਾਂ ਇੱਕ ਵਾਰੀ ਵੀਡੀਓ ਵਾਇਰਲ ਹੋਈ ਸੀ ਕਿ ਕਿਵੇਂ ਉੱਥੋਂ ਡੀਸਿਲਟਿੰਗ ਦੇ ਨਾਮ ਤੇ ਮਾਈਨਿੰਗ ਹੋ ਰਹੀ ਸੀ। ਬਾਅਦ ਦੇ ਵਿੱਚ ਉਹ ਸਾਰੀ ਪੋਲ ਖੁੱਲੀ, ਪਤਾ ਕੀਤਾ ਗਿਆ ਕਿ ਉਹ ਮੋਹਾਲੀ ਵਾਲੀ ਸਾਈਡ ਇੱਧਰ ਹੇਠਲੇ ਪਾਸੇ ਇੱਕ ਸੜਕ ਬਣ ਰਹੀ ਸੀ ਜਿਹਦੇ ਤੇ ਮਿੱਟੀ ਪਾਈ ਜਾ ਰਹੀ ਸੀ, ਰੇਤਾ ਪਾਈ ਜਾ ਰਹੀ। ਮਤਲਬ ਕਿ ਉੱਥੋਂ ਡੀਸਿਲਟਿੰਗ ਦੇ ਨਾਮ ਤੇ
ਇੱਕ ਮਿਸਾਲ ਦੇਣਾ ਕਿ ਡੀਸਿਲਟਿੰਗ ਦਾ ਮਤਲਬ ਕਿ ਜੀ ਅਸੀਂ ਉਹ ਗੱਬ ਜੀ ਕੱਢ ਰਹੇ ਹਾਂਜੀ ਠੀਕ ਹੈ ਜੀ, ਉਹਦਾ ਵੀ ਟੈਂਡਰ ਹੋ ਗਿਆ, ਜਦ ਕਿ ਉਹੀ ਭਰ ਕੇ ਉਹ ਟਿੱਪਰ ਜਾ ਕੇ 15-20 ਹਜ਼ਾਰ ਦਾ ਲਾ ਦੇ ਉਹਨੂੰ ਵੇਚ, ਮਤਲਬ ਕਿ ਦੂਣੀ ਕਮਾਈ। ਸੋ ਇਹ ਮਾਮਲਾ ਸੀਗਾ, ਇਹ ਡੀਸਿਲਟਿੰਗ ਹੁੰਦੀ। ਤਾਂ ਹੁਣ ਇੱਧਰ ਇਹੀ ਆ ਕਿ ਇਸ ਬਹਾਨੇ ਨਜਾਇਜ਼ ਜਿਹੜੀ ਮਾਈਨਿੰਗ ਹੁੰਦੀ ਆ ਉਹਦੇ ਤੇ ਜਵਾਬ ਜਿਹੜਾ ਇਹਨਾਂ ਨੂੰ ਦੇਣਾ ਪਵੇਗਾ ਕਿ ਹਾਂ ਭਾਈ ਤੁਹਾਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਜ਼ਿਲ੍ਹਾ ਸਰਵੇ ਰਿਪੋਰਟਾਂ ਬਣਾਓ, ਉਸ ਤੋਂ ਬਾਅਦ ਮਾਈਨਿੰਗ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਆ, ਤੁਸੀਂ ਕੁਝ ਵੀ ਨਹੀਂ ਕਰ ਰਹੇ ਜਦ ਕਿ ਤੁਸੀਂ ਮਾਈਨਿੰਗ ਦੀ ਇਜਾਜ਼ਤ ਜਿਹੜੀ ਉਹ ਦੇ ਦਿੰਦੇ ਹੋ। ਸੋ ਹਾਈ ਕੋਰਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਹੀ ਚੁਣੌਤੀ ਦਿੱਤੀ ਗਈ ਆ ਕਿ ਡੀਸਿਲਟਿੰਗ ਦੇ ਨਾਂ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਜਾਰੀ ਆ, ਇਹਦੇ ਦੌਰਾਨ ਭਾਰੀ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਆ। ਪਟੀਸ਼ਨਰ ਨੇ ਇਹ ਵੀ ਦੱਸਿਆ ਕਿ ਵਰਤਮਾਨ ਦੇ ਵਿੱਚ ਸਾਉਣ ਦਾ ਜਿਹੜਾ ਤੁਹਾਨੂੰ ਪਤਾ ਹੀ ਆ ਮੌਨਸੂਨ ਦਾ ਚੱਲਦਾ ਪਿਆ, ਮੌਸਮ ਸੀਜ਼ਨ ਚੱਲਦਾ ਪਿਆ, ਤਾਂ ਬਈ ਹੁਣ ਦਰਿਆ, ਨਦੀਆਂ, ਚੌ, ਖੱਡਾਂ ਸਾਰੀਆਂ ਫੁੱਲ ਆ, ਤਾਂ ਡੀਸਿਲਟਿੰਗ ਦਾ ਟੈਂਡਰ ਜਾਰੀ ਕਰਨਾ ਇਸ ਸਮੇਂ ਉਹ ਸਹੀ ਨਹੀਂ ਹੈ। ਮਤਲਬ ਤੁਸੀਂ ਵੇਖੋ ਕਿ ਪਹਿਲਾਂ ਵੀ ਹੋਇਆ ਤੇ ਹੁਣ ਵੀ ਇਹਨਾਂ ਨੇ ਡੀਸਿਲਟਿੰਗ ਦੇ ਨਾਮ ਤੇ ਜਿਹੜਾ ਖੇਡਣਾ ਉਹਦਾ ਟੈਂਡਰ ਜਾਰੀ ਕਰ ਦਿੱਤਾ ਜੀ। ਤੇ ਸੀਐਮ ਨੂੰ ਮਿੰਟੂ ਜੀ ਕਹਿੰਦੇ ਸਰਕਾਰ ਨਹੀਂ ਕਿਹਾ ਜਾ ਸਕਦਾ ਜੀ? ਹਾਂਜੀ, ਨਹੀਂ ਕਿਹਾ ਜਾ ਸਕਦਾ। ਦੇਖੋ ਇਹ ਇੱਕ ਮਾਮਲਾ ਐਸਾ ਹੈ ਜੀ ਕਿ ਹਾਈ ਕੋਰਟ ਨੇ ਹੀ ਫੈਸਲਾ ਕੀਤਾ। ਇਹਦੇ ਵਿੱਚ ਕਾਫੀ ਖਬਰਾਂ ਹਾਈ ਕੋਰਟ ਤੋਂ ਆਉਂਦੀਆਂ ਨੇ ਅੱਜ ਕੱਲ, ਕਿਉਂਕਿ ਉੱਥੋਂ ਫੈਸਲਾ ਹੋ ਰਿਹਾ। ਦਰਅਸਲ ਇਹ ਮਾਮਲਾ ਹਰਿਆਣੇ ਦਾ ਸੀਗਾ। ਹਰਿਆਣੇ ਦਾ ਕੀ ਹੈ ਕਿ ਇੱਕ ਜਿਹੜੇ ਅਧਿਆਪਕ ਸੀ ਉਹਨਾਂ ਨੇ ਕੋਈ ਸੀਐਮ ਦੇ ਨਾਲ ਜੁੜੀ ਖਬਰ ਜਿਹੜੀ ਹੈ ਉਹਨੂੰ ਅੱਗੇ ਸ਼ੇਅਰ ਕਰ ਦਿੱਤੀ ਸੀ, ਠੀਕ ਹੈ ਜੀ, ਅਖਬਾਰ ਦੀ ਕੋਈ ਕਟਿੰਗ ਸੀਗੀ, ਉਹਦੇ ਤੇ ਉਸ ਤੇ ਮਾਮਲਾ ਜਿਹੜਾ ਬਣਾ ਦਿੱਤਾ ਗਿਆ, ਠੀਕ ਹੈ ਜੀ, ਕਿ ਬਈ ਇਹ ਜਿਹੜੀ ਕੀਤੀ ਗਈ ਹੈ ਹਰਕਤ ਉਹ ਜੋ ਸਰਵਿਸ ਰੂਲਸ ਹੈ ਉਹਦੇ ਖਿਲਾਫ ਹੈ, ਫਲਾਂ ਜਿਵੇਂ ਕਰਦੇ ਹੁੰਦੇ ਆ ਕਿ ਟੀਚਰ ਪੱਤਰਕਾਰਤਾ ਨਹੀਂ ਕਰ ਸਕਦਾ, ਇਹ ਨਹੀਂ ਕਰ ਸਕਦਾ, ਫਲਾਣਾ ਉਹ ਨਹੀਂ ਕਰ ਸਕਦਾ, ਮਤਲਬ ਕਿ ਉਹਦੇ ਤੇ ਕਾਰਵਾਈ ਮਹਿਕਮੇ ਦੀ ਇਹਨਾਂ ਨੇ ਖੋਲ ਦਿੱਤੀ। ਬਾਅਦ ਦੇ ਵਿੱਚ ਇਹ ਮਾਮਲਾ ਜਿਹੜਾ, ਹਾਲਾਂਕਿ ਇਹ ਬਹੁਤ ਪੁਰਾਣਾ ਮਾਮਲਾ ਹੈ, ਜੇ ਮੈਂ ਨਹੀਂ ਭੁੱਲਦਾ ਤੇ ਇਹ ਤੇ ਹੋਏਗਾ ਸ਼ਾਇਦ ਅੱਜ ਤੋਂ 12 ਸਾਲ ਜਾਂ 11 ਸਾਲ ਪੁਰਾਣਾ, ਠੀਕ ਹੈ, ਉਸ ਟਾਈਮ ਦਾ। ਤਾਂ ਮਤਲਬ ਕਿ ਇਹ ਕੋਈ ਉਸ ਵੇਲੇ ਡਾਟਾ ਐਂਟਰੀ ਆਪਰੇਟਰ ਜਿਹੜੇ ਹੁੰਦੇ ਆ ਉਸ ਤਰੀਕੇ ਦਾ ਸੀਗਾ ਟੀਚਿੰਗ ਡਿਪਾਰਟਮੈਂਟ ਦੇ ਵਿੱਚ ਜਿਹੜੇ ਹੁੰਦੇ ਆ ਅਧਿਆਪਨ ਦੇ ਵਿੱਚ। ਤਾਂ ਮਤਲਬ ਕਿ ਮੁੱਖ ਮੰਤਰੀ ਨੂੰ ਲੈ ਕੇ ਪੋਸਟ ਜਿਹੜੀ ਹੈ ਨਾ ਕੋਈ ਸ਼ੇਅਰ ਕੀਤੀ ਗਈ ਸੀ ਫੇਸਬੁੱਕ, ਉਦੋਂ ਤੁਹਾਨੂੰ ਪਤਾ ਹੀ ਆ ਨਵਾਂ ਸੀ ਜੀ, ਤੇ ਫਿਰ 2020 ਦੇ ਵਿੱਚ ਉਹਦੀ ਜਿਹੜੀ ਸੇਵਾ ਸੀ ਖਤਮ ਕਰ ਦਿੱਤੀ, ਠੀਕ ਹੈ। ਉਸ ਤੋਂ ਬਾਅਦ ਹੁਣ ਕੋਰਟ ਨੇ ਇਹ ਸਾਫ਼ ਕਰ ਦਿੱਤਾ ਕਿ ਦੇਖੋ ਮੁੱਖ ਮੰਤਰੀ ਨੂੰ ਸਰਕਾਰ ਦੇ ਬਰਾਬਰ ਮੰਨਣਾ ਗਲਤ ਹੈ, ਠੀਕ ਹੈ ਨਾ, ਤੁਸੀਂ ਮੁੱਖ ਮੰਤਰੀ ਨੂੰ ਸਰਕਾਰ ਨਹੀਂ ਮੰਨ ਸਕਦੇ। ਇਹ ਕਿੱਡੀ ਵੱਡੀ ਗੱਲ ਆ, ਮਤਲਬ ਕਿ ਸਰਕਾਰ ਇੱਕ ਉਹ ਸੰਸਥਾ ਹੋ ਗਈ ਜਿਹਦੇ ਵਿੱਚ ਸਾਰੇ ਕੈਬਨਿਟ ਵਜ਼ੀਰ ਬੈਠਦੇ ਆ ਤੇ ਸਮੁੱਚਤਾ ਚ ਇੱਕ ਫੈਸਲਾ ਨਿਕਲਦਾ ਸਹਿਮਤੀ ਦੇ ਵਿੱਚ, ਠੀਕ ਹੈ ਨਾ। ਕੱਲੇ ਮਾਨ ਸਾਹਿਬ ਤੇ ਕੋਈ ਪੋਸਟ ਪਾ ਦਿੰਦਾ ਹੈ, ਮਾਨ ਸਾਹਿਬ ਦੀ ਕੋਈ ਆਲੋਚਨਾ ਕਰ ਦਿੰਦਾ, ਇਹਦਾ ਮਤਲਬ ਕਿਉਂਕਿ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਫੈਸਲਾ ਸਾਡੇ ਤੇ ਵੀ ਲਾਗੂ ਹੋ ਗਿਆ ਨਾ, ਇਹ ਕਹਿ ਕੇ ਕਿਸੇ ਸਰਕਾਰੀ ਕਰਮਚਾਰੀ ਨੂੰ ਤੁਸੀਂ ਨਹੀਂ ਕੱਢ ਸਕਦੇ ਕਿ ਤੂੰ ਸਰਕਾਰ ਦੀ ਆਲੋਚਨਾ ਕੀਤੀ ਹੈ। ਜੀ ਜੀ। ਸੋ ਇਸ ਕਰਕੇ ਮਤਲਬ ਕਿ ਇਹ ਸਾਫ਼ ਕਰ ਦਿੱਤਾ ਗਿਆ ਕਿ ਸੀਐਮ ਦਾ ਜੇ ਪੋਸਟ ਪਾ ਦਿੱਤਾ ਹੈ, ਆਲੋਚਨਾ ਕਰ ਦਿੱਤੀ ਹੈ, ਤਾਂ ਇਹ ਮਤਲਬ ਕਿ ਕੋਈ ਕਰਮਚਾਰੀ ਨੇ ਕੋਈ ਵਿਅਕਤੀਗਤ ਟਿੱਪਣੀ ਨਹੀਂ ਕੀਤੀ, ਕੋਈ ਕੁਝ ਨਹੀਂ ਕੀਤਾ, ਤਾਂ ਇਹ ਨਹੀਂ ਮੰਨਿਆ ਜਾ ਸਕਦਾ ਕਿ ਉਸਨੇ ਸਰਕਾਰ ਦੇ ਖਿਲਾਫ ਕੋਈ ਐਡੀ ਵੱਡੀ ਕੋਈ ਜੰਗ ਛੇੜ ਦਿੱਤੀ ਹੈ ਜਿੱਦਾਂ ਤੁਸੀਂ ਮਹਿਕਮੇ ਦੀ ਕਾਰਵਾਈ ਕਰਨੀ। ਜੀ ਬਿਲਕੁਲ, ਚਾਹੀਦਾ ਤਾਂ ਇਹ ਹੈ ਮਿੰਟੂ ਜੀ ਵੀ ਚਲੋ ਇਹ ਘੇਰਾ ਜਿਹੜਾ ਵਸੀਹ ਹੋਣਾ ਚਾਹੀਦਾ, ਵੱਡਾ ਹੀ ਹੋਣਾ ਚਾਹੀਦਾ, ਪਰ ਅੱਜ ਕੱਲ੍ਹ ਆਪਾਂ ਦੇਖਦੇ ਹੀ ਹਾਂ ਵੀ ਇਹਨਾਂ ਨੇ ਜੇ ਅਦਾਲਤਾਂ ਤਾਂ ਇਹ ਕਹਿ ਰਹੀਆਂ ਨੇ ਕਿ ਕੋਈ ਗੱਲ ਨਹੀਂ, ਪਰ ਇਹਨਾਂ ਨੇ ਉਹ ਪਾਰਟੀਆਂ ਨੇ ਆਪਦੇ IT ਸੈੱਲ ਲਿਆਂਦੇ ਆ ਵੀ ਲੋਕਾਂ ਨੂੰ ਜੇ ਕੋਈ ਆਲੋਚਨਾ ਕਰਦਾ, ਕੋਈ ਭਾਵੇਂ ਕੋਈ ਸਕਾਰਾਤਮਕ ਹੀ ਕਰਦਾ, ਭਾਵੇਂ ਕੋਈ ਤੱਥਾਂ ਦੇ ਆਧਾਰ 'ਤੇ ਹੀ ਕਰਦਾ, ਵੀ ਉਹਨੂੰ ਤੁਸੀਂ ਦਬਾਉਣਾ ਕਿਵੇਂ ਹੈ। ਸੋ ਹੁਣ ਹੌਲੀ ਸੌਲੀ ਸਾਰਾ ਕੁਛ ਮੁੱਖ ਮੰਤਰੀ ਤਾਂ ਕਹਿੰਦਾ ਮੈਂ ਤੁਹਾਡਾ ਭਾਗਯ ਵਿਧਾਤਾ ਹੀ ਬਣ ਗਿਆ, ਮੁੱਖ ਮੰਤਰੀ ਕਾਹਦਾ ਬਣ ਗਿਆ, ਉਹ ਤਾਂ ਇਸ ਤਰੀਕੇ ਨਾਲ ਟਰੀਟ ਕਰਦੇ ਨੇ ਲੋਕਾਂ ਦੇ ਨਾਲ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।